ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਫਰੈਸ਼ਨੋ ਸਟੂਡੀਓ ਤੋਂ ਰਾਜਕਨਵੀਰ ਸਿੰਘ ਤੇ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਨਫਲੇਸ਼ਨ ਨੂੰ ਲੈ ਕੇ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਪੈ ਰਿਹਾ ਆ। ਇੱਕ ਵਾਰੀ ਫੇਰ ਅੱਜ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਲੁੜਕੀ ਹੈਗੀ ਆ। ਡਾਓ ਜੋਨ ਇੰਡਸਟਰੀਅਲ 700 ਪੁਆਇੰਟ ਤੋਂ ਵੱਧ ਜਿਹੜਾ ਆ ਉਹ ਡਾਊਨ ਗਿਆ ਹੈਗਾ ਆ। ਹੁਣ ਪਹਿਲੀ ਵਾਰੀ 30,000 ਤੋਂ ਥੱਲੇ ਡਾਓ ਚਲਾ ਗਿਆ ਹੈਗਾ। ਜਾਰਜ ਸੋਰੋਸ, ਇਹ ਸਾਰੇ ਜਾਣਦੇ ਆ ਕੌਣ ਹੈਗੇ ਆ, ਇਨਵੈਸਟਰ ਹੈਗਾ ਬਹੁਤ ਵੱਡਾ, ਤੇ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਹੋਈ ਸੀ ਪਿੱਛੇ ਜਿਹੇ, ਉਹਦੇ ਵਿੱਚ ਇਹ ਕਿਹਾ ਵੀ ਚਾਈਨਾ ਤੇ ਰਸ਼ੀਆ ਨੂੰ ਲੈ ਕੇ ਤੇ ਜੋ ਕੁਝ ਹੁਣ ਵਾਪਰ ਰਿਹਾ ਆ, ਗਲੋਬਲ ਡਿਪਰੈਸ਼ਨ ਆ ਸਕਦਾ ਹੈਗਾ। ਬਾਕੀ ਲੇ ਆਫ ਹੋਣੀ ਬਹੁਤ ਸ਼ੁਰੂ ਹੋ ਗਈ ਆ। ਕਈ ਕੰਪਨੀਆਂ ਨੇ, ਕ੍ਰਿਪਟੋ ਕਰੰਸੀ ਵਾਲੀਆਂ ਕੰਪਨੀਆਂ ਨੇ ਕਾਫੀ ਲੇ ਆਫ ਕਰਤੀ ਆ। ਜਿਨ੍ਹਾਂ ਲੋਕਾਂ ਨੂੰ ਹਾਇਰ ਕਰਨਾ ਸੀ ਉਹਨਾਂ ਦੀਆਂ ਉਹਨੀ ਲੈਟਰ ਪਾਤੀਆਂ ਵੀ ਹੋਲਡ ਕਰ ਲਓ। ਤੇ ਅੱਜ ਇਲੋਨ ਮਸਕ ਨੇ ਟਵਿੱਟਰ ਦੇ ਕੁਛ ਇੰਪਲਾਈ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਆਪਣੀ ਕੰਪਨੀ ਜੇ ਟਵਿੱਟਰ ਹੁਣ ਲੱਗਦਾ ਆ ਵੀ ਉਹ ਖਰੀਦ ਲਊਗੇ, ਜਿਸ ਹਿਸਾਬ ਨਾਲ ਗੱਲਾਂ ਚੱਲ ਰਹੀਆਂ ਆ। ਤੇ ਟਵਿੱਟਰ ਨੂੰ ਹੈਲਥੀ ਫਾਈਨੈਂਸ਼ੀਅਲੀ ਬਣਾਉਣ ਦੇ ਲਈ ਸਾਨੂੰ ਕਾਸਟ ਆ ਕੱਟ ਡਾਊਨ ਕਰਨੀ ਪਊਗੀ। ਉਹਦੇ ਨਾਲ ਜੌਬ ਕੱਟਸ ਵੀ ਹੋਣਗੀਆਂ। ਟਵਿੱਟਰ ਦੇ ਕੋਲ 7,000 ਤੋਂ ਵੱਧ ਇੰਪਲਾਈ ਹੈਗੇ ਆ। ਸੋ ਇਹਦੇ ਚੋਂ ਹੁਣ ਇਹ ਕਿੰਨੇ ਕੁ ਲੇ ਆਫ ਕਰਦੇ ਆ, ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਹੋਰ ਵੀ ਵੇਵ ਆਫ ਲੇ ਆਫ ਕੰਪਨੀਆਂ ਦੇ ਵਿੱਚ ਸ਼ੁਰੂ ਹੋ ਗਈ ਹੈਗੀ ਆ। ਇਸੇ ਤਰ੍ਹਾਂ ਬਿਟਕੋਇਨ ਵੀ 20,000 ਤੋਂ ਥੱਲੇ ਚਲਾ ਗਿਆ ਆ। ਓਵਰਆਲ ਜੇ ਦੇਖਿਆ ਜਾਵੇ, ਜਿਹੜੇ ਲੋਕ ਇਕੋਨੋਮਿਸਟ ਜਾਂ ਬੈਂਕਾਂ ਦੇ CEO ਪਹਿਲਾਂ ਤੰਜ ਕੱਸਦੇ ਸੀਗੇ ਫੈਡਰਲ ਰਿਜ਼ਰਵ ਬੋਰਡ ਤੇ ਵੀ ਤੁਸੀਂ ਵਧਾਉਂਦੇ ਨਹੀਂ, ਹੁਣ ਜਦੋਂ 3 ਕੁਆਰਟਰਸ ਵਧਾਤਾ ਤੇ ਹੁਣ ਕਹਿੰਦੇ ਵੀ ਇੰਨਾ ਜ਼ਿਆਦਾ ਵੱਧ ਗਿਆ ਤਾਂ ਇਹਦੇ ਨਾਲ ਅੱਜ ਫੇਰ ਮਾਰਕੀਟ ਥੱਲੇ ਚਲੀ ਗਈ ਆ। ਸੋ ਫੈਡਰਲ ਰਿਜ਼ਰਵ ਬੋਰਡ ਵੀ ਕਸੂਤਾ ਫਸਿਆ ਹੋਇਆ ਹੈ। ਸੋ ਹਰਜੋਤ ਸਿੰਘ ਜੀ, ਬਿਲਕੁਲ ਦੋ ਧਾਰੀ ਤਲਵਾਰ ਜਿੱਦਾਂ ਆਪਾਂ ਬਾਰ-ਬਾਰ ਕਰਦੇ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਉਹ ਕਰਨ ਤੇ ਤਾਂ ਵੀ ਮਾੜਾ, ਜੇ ਨਾ ਕਰਨ ਤੇ ਤਾਂ ਵੀ ਮਾੜਾ। ਸੋ ਉਮੀਦ ਆਪਾਂ ਇਹੀ ਕਰ ਸਕਦੇ ਹਾਂ ਵੀ ਭਾਈ ਇਸ ਦੇ ਉੱਤੇ ਕਾਬੂ ਆਵੇ, ਪਰ ਹਾਲ ਦੀ ਘੜੀ ਜਿਹੜਾ ਕਾਫੀ ਔਖਾ ਲੱਗ ਰਿਹਾ। 1 ਸਾਲ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਦੇ ਵਿੱਚ 15% ਤੋਂ ਵੱਧ ਦਾ ਇਜ਼ਾਫਾ ਜਿਹੜਾ ਉਹ ਹੋ ਚੁੱਕਾ ਆ। ਓਵਰਆਲ ਇਨਫਲੇਸ਼ਨ ਆਪਾਂ ਆਲਰੇਡੀ ਦੱਸਿਆ ਵੀ ਈਅਰ ਔਨ ਈਅਰ 8.6% ਮਈ ਮਹੀਨੇ ਦੇ ਵਿੱਚ ਵੱਧ ਚੁੱਕੀ ਆ। ਏਅਰ ਫੇਅਰ 15% ਤੋਂ ਉੱਤੇ, ਕਾਰਾਂ ਦੀਆਂ ਕੀਮਤਾਂ ਉਹ ਵੀ 15-16% ਜਿਹੜੇ ਆ ਉਸ ਦੇ ਉੱਤੇ, ਕਲੋਥਿੰਗ ਜਿਹੜੀ ਆ ਉਹ 7-8%, ਇਲੈਕਟ੍ਰਿਸਿਟੀ ਜਿਹੜੀ ਆ ਉਹ ਵੀ 8-9% ਵਧੀ ਆ। ਗੈਸ 15% ਤੋਂ ਵੀ ਵੱਧ ਜਿਹੜੀ ਦੁੱਗਣੀ ਤਿਗਣੀ ਜਿਹੜੀ ਉਹ ਹੋ ਚੁੱਕੀ ਹੈਗੀ ਆ।
ਘਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਜਿਹੜਾ ਉਹ ਦੇਖਿਆ। ਇੱਥੋਂ ਤੱਕ ਕਿ ਖਾਣ ਵਾਲੇ ਜਿਹੜਾ ਮੀਟ ਤੇ ਐਗਜ਼ ਆ, ਉਹਦੇ ਵਿੱਚ ਵੀ 10-15% ਤੱਕ ਦੀ ਜਿਹੜੀ ਉਹ ਵਾਧਾ ਹੋ ਚੁੱਕਾ ਹੈ ਪਿਛਲੇ 1 ਸਾਲ ਦੇ ਮੁਕਾਬਲੇ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਲਰੇਡੀ ਜਿਹੜਾ ਉੱਤੇ ਨੂੰ ਜਾ ਰਿਹਾ ਹੈਗਾ ਆ। ਸੋ ਕਿਸੇ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ 2020 ਦੇ ਵਿੱਚ ਐਵਰੇਜ ਗੈਸ ਪ੍ਰਾਈਸ ਇੱਕ ਟਾਈਮ ਦੇ ਉੱਤੇ ਮਈ ਦੇ ਵਿੱਚ $1 ਤੇ 79 ਸੈਂਟ ਵੀ ਜਿਹੜੀ ਐਵਰੇਜ ਰਹੀ ਆ, ਜਿਹੜੀ ਕਿ ਇਸ ਟਾਈਮ ਨੈਸ਼ਨਲ ਐਵਰੇਜ ਜਿਹੜੀ ਆ ਉਹ $5 ਤੋਂ ਉੱਤੇ ਜਿਹੜੀ ਹੋ ਚੁੱਕੀ ਆ। ਸੋ ਇੱਥੇ ਜਿਹੜੀ ਸਥਿਤੀ ਆ ਉਹ ਵੱਧ ਚੁੱਕੀ ਆ। ਜਿਹੜੀ ਕਿਲੋਵਾਟ ਆਵਰ ਐਵਰੇਜ ਪ੍ਰਾਈਸ ਜਿਹੜੀ ਆ ਉਹ ਹੁਣ ਨੈਸ਼ਨਲ ਐਵਰੇਜ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਤਕਰੀਬਨ 15 ਸੈਂਟ ਤੋਂ ਉੱਤੇ ਬਣ ਚੁੱਕੀ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਇਹ ਕਈ ਥਾਵਾਂ ਦੇ ਉੱਤੇ 40, 42, 45 ਸੈਂਟ ਪਰ ਕਿਲੋਵਾਟ ਆਵਰ ਵੀ ਜਿਹੜੀ ਉਹ ਵਿਕ ਰਹੀ ਹੈਗੀ ਆ। ਸੋ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਹੱਥੋਂ ਬਾਹਰ ਹੁੰਦੀ ਜਾ ਰਹੀ ਆ। ਸੋ ਬਹੁਤ ਸਾਰੀਆਂ ਇੰਡਸਟਰੀਜ਼ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਪੈ ਰਿਹਾ ਆ। ਬਾਕੀ ਸਾਰੇ ਜਾਣੇ ਪਹਿਲੋਂ ਵੀ ਕਹਿੰਦੇ ਰਹੇ, ਹੁਣ ਵੀ ਕਹਿੰਦੇ ਆ ਵੀ ਸਟਾਕ ਮਾਰਕੀਟ ਰੀਅਲ ਇਕੋਨਮੀ ਨੂੰ ਰਿਪਰੈਜ਼ੈਂਟ ਨਹੀਂ ਕਰਦੀ, ਪਰ ਉਸ ਦਾ ਅਸਰ ਸਟਾਕ ਮਾਰਕੀਟ ਦੇ ਉੱਤੇ ਹੁੰਦਾ ਆ। ਇਹ ਉਸ ਤੋਂ ਵਾਂਝੇ ਨਹੀਂ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਇਸ ਟਾਈਮ ਦੇਖਣ ਨੂੰ ਨਜ਼ਰ ਆ ਰਹੀਆਂ ਨੇ, ਤੇ ਇਸ ਤੋਂ ਬਚਣ ਦੇ ਲਈ ਹਰਜੋਤ ਸਿੰਘ ਜੀ ਹੁਣ ਇੱਕੋ ਇੱਕ ਹੀ ਜਿਹੜੀ ਚੀਜ਼ ਆਪਾਂ ਆਖ ਸਕਦੇ ਹਾਂ, ਜਿਹਦੇ ਕੋਲ ਸੇਵਿੰਗਸ ਪਈਆਂ ਆ, ਜਿਹਦੇ ਕੁਛ ਖਰਚਾ ਕਰਨਾ ਆ, ਉਹ ਭਾਈ ਸੋਚ ਸਮਝ ਕੇ ਦੇਖ ਕੇ ਹੀ ਜਿਹੜਾ ਉਹ ਖਰਚਾ ਕੀਤਾ ਜਾਵੇ। ਬਾਕੀ ਦਿਨ ਇਸ ਟਾਈਮ ਮਾੜੇ ਚੱਲ ਰਹੇ, ਉਮੀਦ ਇਹੀ ਕਰਦੇ ਆ ਵੀ ਚੰਗੇ ਜਿਹੜੇ ਉਹ ਆਉਣਗੇ। ਪਰ ਇਹ ਆ ਵੀ ਇਹਨਾਂ ਮਾੜੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਕਹਿ ਲਓ ਵੀ ਸਬਰ ਸੰਤੋਖ ਦੇ ਨਾਲ ਚਾਦਰ ਦੇ ਵਿੱਚ ਰਹਿੰਦੇ ਹੋਏ ਤੇ ਚਾਦਰ ਤੋਂ ਬਹੁਤ ਛੋਟਾ ਪੈਰ ਜਿਹੜਾ ਇੱਕ ਹਿਸਾਬ ਦੇ ਨਾਲ ਪਸਾਰਨ ਵਾਲੀ ਗੱਲ ਰੱਖਣੀ ਆ। ਜੀ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਰਸ਼ੀਆ ਤੋਂ ਬਾਅਦ ਜੋ ਆਇਲ ਦੀਆਂ ਕੰਪਨੀਜ਼ ਹੈਗੀਆਂ ਆ, ਉਹਨਾਂ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਕਿਹਾ ਵੀ ਤੁਸੀਂ ਪੈਟਰੀਅਟ ਬਣੋ ਆਪਣੇ ਮੁਲਕ ਦੇ ਲਈ, ਤੇ ਆਇਲ ਰਿਫਾਈਨਰੀਜ਼ ਜਿੰਨੀਆਂ ਵੀ ਹੈਗੀਆਂ ਆ, ਇਹਨਾਂ ਨੂੰ ਹੋਰ ਗੈਸ ਤੇ ਡੀਜ਼ਲ ਪ੍ਰੋਡਿਊਸ ਕਰਨਾ ਚਾਹੀਦਾ ਆ। 7 ਆਇਲ ਕੰਪਨੀਜ਼ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਲੈਟਰ ਲਿਖਿਆ ਹੈਗਾ। ਕਹਿੰਦੇ ਵੀ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਲੜਾਈ ਵਾਲਾ ਬਹਾਨਾ ਲਾ ਕੇ ਪ੍ਰਾਈਸ ਗੌਜਿੰਗ ਨਾ ਕਰੋ। ਪ੍ਰੈਸ ਸੈਕਟਰੀ ਵਾਈਟ ਹਾਊਸ ਦੀ ਕਰੀਨ ਪੇਅਰ ਜੋ ਆ, ਉਹਨਾਂ ਨੇ ਅੱਜ ਇਹ ਕਿਹਾ ਵੀ ਇਹ ਤੁਹਾਡੀ ਪੈਟਰੀਓਟਿਕ ਡਿਊਟੀ ਆ, ਤੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਵੀ ਜੰਗ ਜੋ ਚੱਲ ਰਹੀ ਆ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ, ਉਸ ਦਾ ਬਹਾਨਾ ਬਣਾ ਕੇ ਪ੍ਰਾਈਸ ਗੌਜਿੰਗ ਨਾ ਕਰੋ ਤੇ ਪ੍ਰੋਡਕਸ਼ਨ ਆ ਉਹ ਜ਼ਿਆਦਾ ਵਧਾਓ। ਤੇ ਦੂਸਰੇ ਪਾਸੇ ਜਿਹੜੀਆਂ ਕੰਪਨੀਆਂ ਆ, ਉਹ ਕਹਿੰਦੇ ਵੀ ਸਾਡੇ ਪਹਿਲਾਂ ਤਾਂ ਇੰਨਾ ਸਾਡੇ ਕੰਨ ਖਿੱਚ ਰੱਖੇ ਇੱਥੇ ਵੀ ਆਹ ਨਹੀਂ ਪ੍ਰੋਡਕਸ਼ਨ ਕਰਨੀ, ਤੇ ਜੇ ਕੈਨੇਡਾ ਵਾਲੀ ਪਾਈਪਲਾਈਨ ਚੱਲਦੀ ਹੁੰਦੀ ਤੇ ਉਹਦੇ ਨਾਲ 8,70,000 ਬੈਰਲ ਆਫ ਆਇਲ ਪਰ ਡੇ ਆਇਆ ਕਰਨਾ ਸੀ ਅਲਬਰਟਾ ਕੈਨੇਡਾ ਤੋਂ ਟੈਕਸਸ ਦੀ ਰਿਫਾਈਨਰੀਜ਼ ਨੂੰ। ਤੇ ਪਰ ਉਸ ਟਾਈਮ ਦੇ ਉੱਤੇ ਪਤਾ ਨਹੀਂ ਸੀ ਵੀ ਯੂਕਰੇਨ ਤੇ ਰਸ਼ੀਆ ਵਾਲੀ ਜਿਹੜੀ ਜੰਗ ਆ ਉਹ ਲੱਗ ਜਾਣੀ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ 6 ਜਨਵਰੀ ਦੀ ਸਿਲੈਕਟ ਕਮੇਟੀ ਦੀ ਹੀਅਰਿੰਗ ਜਿਹੜੀ ਉਹ ਹੋਈ ਆ, 30ਵੀਂ ਹੀਅਰਿੰਗ ਪੇਸ਼ ਕੀਤੀ ਗਈ ਹੈ। ਇਸ ਮਹੀਨੇ ਦੇ ਵਿੱਚ 3 ਹੋਰ ਹੀਅਰਿੰਗਸ ਇਹਨਾਂ ਨੇ ਰੱਖੀਆਂ ਆ। ਇਸ ਹੀਅਰਿੰਗ ਦੇ ਵਿੱਚ ਹੁਣ ਤਕਰੀਬਨ ਇਹ ਸਪਸ਼ਟ ਹੋ ਰਿਹਾ ਵੀ ਟਰੰਪ ਹੋਣਾ ਨੇ ਕਿਸ ਤਰੀਕੇ ਦੇ ਨਾਲ ਚਾਲਾਂ ਚੱਲ ਕੇ ਜਾਂ ਮਾਈਕ ਪੈਂਸ ਦੇ ਉੱਤੇ ਦਬਾਅ ਪਾ ਕੇ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਹੱਕ ਦੇ ਵਿੱਚ ਨਤੀਜਾ ਦੇ ਦਿੱਤਾ ਜਾਵੇ। ਮਾਈਕ ਪੈਂਸ ਇੱਕ ਟਾਈਮ ਦੇ ਉੱਤੇ ਜਿਹੜੇ ਹਿੰਸਕ ਲੋਕ ਉੱਥੇ ਪਹੁੰਚੇ ਸੀਗੇ, ਮੌਬ ਸੀਗੀ, ਉਹ ਤੋਂ ਮੈਂ 40 ਫੁੱਟ ਦੂਰ ਜਿਹੜੇ ਉਹ ਰਹਿ ਗਏ ਸੀਗੇ, ਤੇ ਉਹਨਾਂ ਨੂੰ ਗਰਾਜ ਦੇ ਬੰਕਰ ਦੇ ਵਿੱਚ ਲਿਜਾਇਆ ਗਿਆ ਸੀਗਾ। ਤੇ ਉੱਥੇ ਮਾਈਕ ਪੈਂਸ ਨੂੰ ਹੈਂਗ ਮਾਈਕ ਪੈਂਸ ਇੱਦਾਂ ਦੇ ਜਿਹੜੇ ਨਾਅਰੇ ਆ ਉਹ ਵੀ ਲਾਏ ਗਏ ਸੀਗੇ। ਸੋ ਇਹ ਜਿਹੜਾ ਆ ਨਾ ਸਥਿਤੀ ਇਸ ਟਾਈਮ ਕਾਫੀ ਜ਼ਿਆਦਾ ਪੇਚੀਦਾ ਬਣ ਗਈ ਆ। ਕਹਿੰਦੇ ਵੀ ਹੁਣ ਡਿਪਾਰਟਮੈਂਟ ਆਫ ਜਸਟਿਸ ਦੇ ਮੋਹਰੇ ਜੋ ਕੁਛ ਚੀਜ਼ਾਂ ਇਸ ਟਾਈਮ ਇਹਨਾਂ ਹੀਅਰਿੰਗਸ ਦੇ ਵਿੱਚ ਪੇਸ਼ ਕੀਤੀਆਂ ਗਈਆਂ ਆ, ਲੱਗ ਇੱਦਾਂ ਰਿਹਾ ਵੀ ਉਹਨਾਂ ਉੱਤੇ ਇਹ ਹੁਣ ਦਬਾਅ ਪਾਇਆ ਜਾ ਰਿਹਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਟਰੰਪ ਹੁਣਾਂ ਨੂੰ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਉਹਨਾਂ ਦੇ ਵਕੀਲਾਂ ਨੇ ਇੱਥੋਂ ਤੱਕ ਵੀ ਟਰੰਪ ਹੁਣਾਂ ਦਿਆਂ ਨੇ ਇਹ ਗੱਲਾਂ ਕੀਤੀਆਂ ਵੀ ਜੇ ਅਸੀਂ ਇਲੈਕਸ਼ਨ ਓਵਰਟਰਨ ਕਰਦੇ ਹਾਂ ਤੇ ਕੀ ਬਾਅਦ ਦੇ ਵਿੱਚ
ਤੁਸੀਂ ਸਾਨੂੰ ਪਾਰਡਨ ਜਿਹੜਾ ਹੈ ਉਹ ਕਰ ਦਓਗੇ। ਮਾਈਕ ਪੈਂਸ ਹੁਣਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੀ ਕਾਂਗਰੈਸ਼ਨਲ ਉਹਨਾਂ ਦੀ ਡਿਊਟੀ ਹੈ, ਜਿਹੜੀ ਸਹੁੰ ਉਹਨਾਂ ਨੇ ਚੱਕੀ ਆ, ਉਸ ਤੋਂ ਪਰੇ ਜਾ ਕੇ ਜਿਹੜੀ ਹੁੰਦੀ ਸਰਟੀਫਿਕੇਸ਼ਨ ਹੁੰਦੀ ਆ, ਵੋਟਿੰਗ ਸਰਟੀਫਿਕੇਸ਼ਨ ਆ, ਉਸ ਦੇ ਉਲਟ ਜਾ ਕੇ ਜਾਣ ਦੀ ਕੋਸ਼ਿਸ਼ ਕੀਤੀ ਆ। ਇੱਥੇ ਕੁਝ ਡੈਮੋਕ੍ਰੇਟਸ ਨੇ ਵੀ ਮੰਨਿਆ ਵੀ ਮਾਈਕ ਪੈਂਸ ਜਿਹੜੇ ਆ ਉਹ ਐਜ਼ ਏ ਅਮਰੀਕਨ ਹੀਰੋ ਇਸ ਚੀਜ਼ ਦੇ ਵਿੱਚੋਂ ਉੱਭਰ ਕੇ ਨਜ਼ਰ ਆਏ ਆ ਵੀ ਉਹਨਾਂ ਨੇ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਟਰੰਪ ਦੀ ਲਾਇਲਟੀ ਨੂੰ ਨਕਾਰਿਆ ਤੇ ਉਹ ਜਿਹੜੀ ਸਰਟੀਫਿਕੇਸ਼ਨ ਆ ਜਿਹੜੀ ਉਹ ਕਰਵਾਈ, ਇਲੈਕਸ਼ਨ ਦੀ ਜਿਹੜੀ ਸਰਟੀਫਿਕੇਸ਼ਨ ਆ, ਨਤੀਜਿਆਂ ਦੀ ਜਿਹੜੀ ਉਹ ਕਰਾਈ। ਸੋ ਇਹ ਸਾਰੇ ਜਿੰਨੀਆਂ ਵੀ ਹੀਅਰਿੰਗਸ ਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਆ, ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਕਹਿੰਦੇ ਦਬਾਅ ਪਾਇਆ ਜਾ ਰਿਹਾ ਆ, ਜਾਂ ਉਹਨਾਂ ਨੂੰ ਹੁਣ ਕਟਹਿਰੇ ਦੇ ਵਿੱਚ ਆ ਵੀ ਕੁਛ ਨਾ ਕੁਛ ਜਿਹੜੇ ਆ ਇਹਨਾਂ ਦੇ ਉੱਤੇ ਕੋਈ ਚਾਰਜਿਸ ਜਿਹੜੇ ਉਹ ਲਿਆਂਦੇ ਜਾਣ। ਉਧਰ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਥੋਮਸ, ਉਹਨਾਂ ਦੀ ਵਾਈਫ ਗਿਨੀ ਥੋਮਸ, ਉਹਨਾਂ ਦਾ ਵੀ ਨਾਮ ਕਾਫੀ ਜ਼ਿਆਦਾ ਆ ਰਿਹਾ ਸੀਗਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਵੀ ਕਈ ਵੱਖ-ਵੱਖ ਸੂਬਿਆਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਇਲੈਕਸ਼ਨ ਨੂੰ ਓਵਰਟਰਨ ਕਰਨ ਦੇ ਲਈ। ਉਹਨਾਂ ਦਾ ਅੱਜ ਬਿਆਨ ਇਹ ਆਇਆ ਆ ਵੀ ਉਹ 6 ਜਨਵਰੀ ਦੀ ਕਮੇਟੀ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਆ। ਕਹਿੰਦੇ ਸ਼ੀ ਕੈਂਟ ਵੇਟ, ਉਹਨਾਂ ਨੇ ਜਿਹੜਾ ਆ ਉਹ ਆਖਿਆ ਆਪਣਾ ਜਿਹੜਾ ਉਹ ਪੱਖ ਰੱਖਣ ਦੇ ਲਈ। ਸੋ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ। ਹੁਣ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰ ਰਹੇ ਆ ਵੀ ਜੇ ਟਰੰਪ ਹੁਣੀ ਐਲਾਨ ਕਰਦੇ ਨੇ 2024 ਦੇ ਵਿੱਚ ਇਲੈਕਸ਼ਨ ਰੀਰਨ ਕਰਨ ਦੇ ਲਈ, ਉਸ ਨੂੰ ਦੁਬਾਰਾ ਜਿਹੜਾ ਉਹ ਰਨ ਕਰਨ ਦੇ ਲਈ, ਹੋ ਸਕਦਾ ਵੀ ਇਸ ਵਾਰ ਮਾਈਕ ਪੈਂਸ ਵੀ ਆਪਣੀ ਜਿਹੜੀ ਹੈਟ ਆ ਇਸ ਪੂਰੀ ਚੀਜ਼ ਦੇ ਵਿੱਚ ਜਿਹੜੀ ਉਹ ਸੁੱਟਣ, ਮੈਦਾਨ ਦੇ ਵਿੱਚ ਸੁੱਟਣ। ਸੋ ਕਾਫੀ ਰੋਚਕ ਮੁਕਾਬਲਾ ਜਿਹੜਾ ਆ ਉਹ ਰਹਿਣ ਵਾਲਾ ਆ। ਅਟਾਰਨੀ ਜਨਰਲ ਗਾਰਲੈਂਡ ਹੁਣਾਂ ਨੇ ਕੱਲ ਬਿਆਨ ਦਿੱਤਾ ਸੀਗਾ ਵੀ ਮੈਂ ਬਾਅਦ ਦੇ ਵਿੱਚ ਜਦੋਂ ਚੱਲ ਰਹੀਆਂ ਹੀਅਰਿੰਗ ਉਸ ਟਾਈਮ ਤੇ ਤਾਂ ਨਹੀਂ, ਪਰ ਬਾਅਦ ਦੇ ਵਿੱਚ ਮੈਂ ਜ਼ਰੂਰ ਦੇਖਦਾ ਤੇ ਬਾਕੀ ਜਿਹੜੀ 6 ਜਨਵਰੀ ਵਾਲੇ ਪ੍ਰੋਸੀਕਿਊਟਰਸ ਆ ਜਿਹੜੀ ਟੀਮ ਬਣਾਈ ਪਈ ਆ ਡਿਪਾਰਟਮੈਂਟ ਆਫ ਜਸਟਿਸ 'ਚ, ਉਹ ਸਾਰੀਆਂ ਹੀਅਰਿੰਗਸ ਨੂੰ ਬਹੁਤ ਬਰੀਕੀ ਦੇ ਨਾਲ ਦੇਖ ਰਹੇ ਆ। ਜੀ, ਅਗਲੀ ਖਬਰ ਡੱਚ ਅਥਾਰਟੀਜ਼ ਵੱਲੋਂ ਆ ਰਹੀ ਆ। ਕਹਿੰਦੇ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਰਸ਼ੀਆ ਦਾ ਇੱਕ ਸਿਪਾਹੀ ਐਜ਼ ਏ ਇੰਟਰਨ ਕੰਮ ਕਰ ਰਿਹਾ ਸੀ ਤੇ ਜਦੋਂ ਡੱਚ ਦੀ ਜਨਰਲ ਇੰਟੈਲੀਜੈਂਸ ਤੇ ਸਿਕਿਉਰਿਟੀ ਸਰਵਿਸ ਉਹਨਾਂ ਨੇ ਸਸਪੈਕਟ ਕੀਤਾ ਵੀ ਇਹ ਰਸ਼ੀਆ ਦੀ GRU ਮਿਲਟਰੀ ਇੰਟੈਲੀਜੈਂਸ ਸਰਵਿਸ ਨੂੰ ਬਿਲੋਂਗ ਕਰਦਾ ਹੈ, 33 ਸਾਲਾਂ ਦਾ, ਤੇ ਬ੍ਰਾਜ਼ੀਲ ਤੋਂ ਉਸਨੇ ਕਿਹਾ ਸੀ ਮੈਂ ਬ੍ਰਾਜ਼ੀਲ ਤੋਂ ਹੈਗਾ, ਤੇ ਨੀਦਰਲੈਂਡ ਨੂੰ ਉਸਨੇ ਅਪ੍ਰੈਲ ਮਹੀਨੇ ਦੇ ਵਿੱਚ ਟਰੈਵਲ ਕੀਤਾ ਸੀ। ਉਸਨੇ ਸਕਸੈਸਫੁਲੀ ਅਪਲਾਈ ਕੀਤਾ ਐਜ਼ ਏ ਇੰਟਰਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ, ਜਿਹੜੀ ਕਿ ਹੌਗ ਦੇ ਵਿੱਚ ਹੈਗੀ ਆ, ਤੇ ਉਸ ਨੂੰ ਜਦੋਂ ਉਹ ਪਹੁੰਚ ਗਿਆ ਤੇ ਉਸ ਨੂੰ ਰੱਖ ਵੀ ਲਿਆ ਗਿਆ। ਪਰ ਨਾਲ ਦੀ ਨਾਲ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ, ਪਤਾ ਚੱਲਿਆ ਵੀ ਇਹ ਤਾਂ ਰਸ਼ੀਆ ਦੀ ਸਪਾਈ ਏਜੰਸੀ ਦਾ ਬੰਦਾ ਹੈਗਾ। ਜੀ, ਇਨਫਲੇਸ਼ਨ ਦੀ ਗੱਲ ਕਰ ਰਹੇ ਸੀ। ਇਸ ਦੇ ਵਿੱਚ ਇੱਕ ਨਵੀਂ ਰਿਪੋਰਟ ਇਹ ਆ ਰਹੀ ਆ ਵੀ ਜਿਹੜੀਆਂ ਐਵਰੇਜ ਮੰਥਲੀ ਕਾਰ ਦੀਆਂ ਪੇਮੈਂਟਸ ਆ ਉਹ ਰਿਕਾਰਡ ਤੋੜ $712 ਪ੍ਰਤੀ ਮਹੀਨਾ ਦੇ ਉੱਤੇ ਪਹੁੰਚ ਚੁੱਕੀਆਂ। ਨਵੀਂ ਵਹੀਕਲ ਦੀ ਜਿਹੜੀ ਪ੍ਰਾਈਸ ਆ ਉਹ $47,148 ਦੇ ਬਰਾਬਰ ਪਹੁੰਚੀ ਆ, ਜੋ ਕਹਿੰਦੇ ਆ ਵੀ ਪਿਛਲੇ ਸਾਲ ਦੇ ਮੁਕਾਬਲੇ 19% ਜਿਹੜਾ ਇਜ਼ਾਫਾ ਹੋਇਆ ਆ। ਇੱਕ ਪਰਿਵਾਰ ਨੂੰ ਤਕਰੀਬਨ 41 ਤੋਂ 42 ਹਫ਼ਤੇ ਮੀਡੀਅਨ ਇਨਕਮ ਦੇ ਹਿਸਾਬ ਦੇ ਨਾਲ ਜੇ ਗੱਲ ਕਰੀਏ ਵੀ ਉਹ ਉਨੀ ਕੀਮਤ 1 ਸਾਲ ਦੇ ਤਕਰੀਬਨ ਕਹਿ ਲਓ ਜਾਂ ਪੌਣਾ ਸਾਲ ਦੀ ਜਿਹੜੀ ਤੁਹਾਡੀ ਇਨਕਮ ਆ ਉਹ ਗੱਡੀ ਖਰੀਦਣ ਦੇ ਉੱਤੇ ਲੱਗ ਰਹੀ ਆ। ਸੋ ਕੈਲੀ ਬਲੂ ਬੁੱਕ ਡਾਟਾ ਨੇ ਇਹ ਦੱਸਿਆ ਆ ਵੀ ਨਵੇਂ ਗੱਡੀ ਦੀ ਕੀਮਤ ਇਸ ਟਾਈਮ $47,148 ਦੇ ਬਰਾਬਰ ਪਹੁੰਚ ਚੁੱਕੀ ਆ। ਲਗਜ਼ਰੀ ਕਾਰ ਦੇ ਵਿੱਚ ਜਿੱਥੇ ਕਹਿੰਦੇ ਵੀ ਜਿਸ ਦੀ ਡਿਮਾਂਡ ਬਹੁਤ ਆ, ਉੱਥੇ ਐਵਰੇਜ ਲੋਕ $65,379 ਜਿਹੜੇ ਆ ਉਹ ਪੇ ਕਰ ਰਹੇ ਆ ਨਵੀਂ ਗੱਡੀ ਦੇ ਲਈ, ਜਿਹੜੇ ਕਿ ਤਕਰੀਬਨ $1,100 ਸਟਿੱਕਰ ਪ੍ਰਾਈਸ ਤੋਂ ਉੱਤੇ ਬਣਦਾ। ਇਹ ਵੀ ਕੈਲੀ ਬਲੂ ਬੁੱਕ ਦੇ ਡਾਟਾ ਤੋਂ ਉਹ ਜਿਹੜਾ ਉਹ ਸਾਹਮਣੇ ਆਇਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਹਰ ਇੱਕ ਚੀਜ਼ ਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਆ ਪ੍ਰਾਈਸਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਡਰਾਊਟ ਨੂੰ ਲੈ ਕੇ ਅੱਜ ਸੈਨੋਜ਼ੇ ਦੇ ਵਾਟਰ ਬੋਰਡ ਨੇ ਅਨਾਉਂਸ ਕੀਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਮਾਰਟ ਵਾਟਰ ਮੀਟਰ ਸੈਨੋਜ਼ੇ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ।
ਆਪਣੇ ਘਰਾਂ ਦੇ ਵਿੱਚ ਬਹੁਤ ਆਪਾਂ ਸਮਾਰਟ ਚੀਜ਼ਾਂ ਲਾਈਆਂ ਆ, ਡੋਰਬੈਲ ਲਾਈ ਆ, ਕੈਮਰੇ ਲਾਏ ਆ, ਸਾਰਾ ਕੁਛ ਲਾਇਆ, ਸਮਾਰਟ ਫੋਨ ਹੈਗਾ, ਸਮਾਰਟ ਵਾਚ ਆ। ਪਰ ਆਉਣ ਵਾਲੇ ਮਹੀਨਿਆਂ 'ਚ ਕੈਲੀਫੋਰਨੀਆ ਦੇ ਵਿੱਚ ਸੈਨ ਹੋਜ਼ੇ ਨਹੀਂ, ਹੋਰ ਏਰੀਏਜ਼ ਦੇ ਵਿੱਚ ਵੀ ਸਮਾਰਟ ਵਾਟਰ ਮੀਟਰ ਲਾਏ ਜਾਣਗੇ। ਇਹ ਬਿਲਕੁਲ ਜਿੱਥੇ ਤੁਹਾਡਾ ਡਰਾਈਵੇ ਹੁੰਦਾ ਗਾ, ਜਿੱਥੇ ਪਾਣੀ ਦੀ ਮੇਨ ਹੁੱਕ-ਅਪ ਆ ਤੁਹਾਡੇ ਘਰ ਨੂੰ, ਉਹਦੇ ਲਾਗੇ ਲਾਏ ਜਾਣਗੇ ਤਾਂ ਕਿ ਐਕਚੁਅਲ ਪਤਾ ਲੱਗ ਸਕੇ ਕਿਹੜੇ ਟਾਈਮ ਤੇ ਕਿੰਨਾ ਜਿਹੜਾ ਵਾਟਰ ਆ ਤੁਸੀਂ ਯੂਜ਼ ਕੀਤਾ ਜਾਂ ਓਵਰ ਯੂਜ਼ ਤਾਂ ਨਹੀਂ ਕੀਤਾ, ਕਿਉਂਕਿ ਬਹੁਤ ਸ਼ਹਿਰਾਂ ਦੇ ਵਿੱਚ ਆਲਰੇਡੀ ਫਾਈਨ ਲੱਗਣਾ ਸ਼ੁਰੂ ਹੋ ਗਿਆ। ਸੈਨ ਫਰਾਂਸਿਸਕੋ ਨੇ ਸਮਾਰਟ ਵਾਟਰ ਮੀਟਰਸ 2014 ਦੇ ਵਿੱਚ ਲਾਏ ਸੀ, ਜਦੋਂ ਲਾਸਟ ਡਰਾਊਟ ਆਇਆ ਸੀ। ਬੋਸਟਨ, ਵਾਸ਼ਿੰਗਟਨ ਡੀਸੀ, ਨਿਊਯਾਰਕ ਸਿਟੀ ਕੋਲ ਵੀ ਸਮਾਰਟ ਵਾਟਰ ਮੀਟਰ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਲਾਏ ਹੋਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਹੁਣ ਤੀਜਾ ਸਾਲ ਹੋ ਗਿਆ ਡਰਾਊਟ ਵਾਲਾ। ਸੋ ਵਾਟਰ ਸਪਲਾਈਜ਼ ਨੂੰ ਲੈ ਕੇ, ਕਿਉਂਕਿ ਟਾਈਟਨਿੰਗ ਬਹੁਤ ਆ, ਵਾਟਰ ਸਪਲਾਈ ਬਹੁਤ ਔਖਾ ਆ ਇਸ ਟਾਈਮ ਦੇ ਉੱਤੇ, ਖਾਸ ਕਰਕੇ ਸੈਂਟਰਲ ਵੈਲੀ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਤੇ 1 ਮਿਲੀਅਨ ਪੀਪਲ ਸੈਨ ਹੋਜ਼ੇ ਦੇ ਵਿੱਚ ਰਹਿੰਦੇ ਆ, ਜਿਹੜਾ ਆਲੇ ਦੁਆਲੇ ਦਾ ਏਰੀਆ ਵੀ ਜੇ ਦੱਸਿਆ ਜਾਵੇ, ਕੋਪਰਟੀਨੋ, ਕੈਂਬਲ, ਲਾਸ ਗੈਟਸ, ਮੌਂਟੇਸਰੀਨੋ, ਸੈਰਾਟੋਗਾ, ਇਹਨਾਂ ਸਾਰਿਆਂ ਨੇ ਕੈਲੀਫੋਰਨੀਆ ਦੇ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਅਪਰੂਵਲ ਦਿੱਤਾ ਆ ਵੀ ਸਮਾਰਟ ਮੀਟਰ ਟੈਕਨੋਲੋਜੀ 2 ਲੱਖ 30 ਹਜ਼ਾਰ ਦੇ ਕਰੀਬ ਵਾਟਰ ਮੀਟਰਸ ਘਰਾਂ ਤੇ ਬਿਜ਼ਨੈਸਿਸ ਦੇ ਵਿੱਚ ਲਾਏ ਜਾਣਗੇ। 100 ਮਿਲੀਅਨ ਡਾਲਰ ਦਾ ਪ੍ਰੋਜੈਕਟ 2 ਸਾਲਾਂ ਦੇ ਵਿੱਚ ਸ਼ੁਰੂ ਹੋਊਗਾ ਤੇ 2026 ਤੱਕ ਇਸ ਨੂੰ ਫਿਨਿਸ਼ ਕਰ ਦਿੱਤਾ ਜਾਊਗਾ। ਜੀ, ਇੱਕ ਮਾੜੀ ਖਬਰ, ਡੈਥ ਵੈਲੀ ਨੈਸ਼ਨਲ ਪਾਰਕ ਉੱਥੋਂ ਆ ਰਹੀ ਹੈ। 67 ਸਾਲਾਂ ਦਾ ਕੈਲੀਫੋਰਨੀਆ ਦਾ ਬੰਦਾ ਰੋਡ ਦੇ ਲਾਗੇ ਮਰਿਆ ਜਿਹੜਾ ਆ ਉਹ ਲੱਭਾ, ਉਸਦੀ ਲਾਸ਼ ਬਰਾਮਦ ਹੋਈ ਆ। ਡੇਵਿਡ ਕੈਲਹਰ ਹੰਟਿੰਗਟਨ ਬੀਚ ਦਾ ਰਹਿਣ ਵਾਲਾ ਸੀਗਾ। ਕਹਿੰਦੇ ਵੀ ਕੈਲੀਫੋਰਨੀਆ ਦਾ ਹਾਈਵੇ 190 ਜਿਹੜਾ ਉੱਥੋਂ ਲੰਘਦਾ, ਉਸ ਤੋਂ 30 ਫੁੱਟ ਦੂਰ ਉਸਦੀ ਲਾਸ਼ ਪਈ ਸੀਗੀ। ਕਹਿੰਦੇ ਵੀ ਉਸ ਦੀ ਗੱਡੀ ਲੱਗਦਾ ਆਊਟ ਆਫ ਗੈਸ ਹੋ ਗਈ ਸੀ ਤੇ ਜ਼ਬਰਿਸਕੀ ਪੁਆਇੰਟ ਤੋਂ ਫਰਨੈਸ ਕ੍ਰੀਕ ਦੇ ਵੱਲ ਨੂੰ ਉਹ ਜਾ ਰਿਹਾ ਸੀਗਾ, ਗੈਸ ਜਿਹੜੀ ਉਹ ਖਤਮ ਹੋਣ ਤੋਂ ਬਾਅਦ ਚ। ਗਰਮੀ ਡੈਥ ਵੈਲੀ ਦੇ ਵਿੱਚ ਕਹਿਰ ਦੀ ਪੈਂਦੀ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਇਹਨਾਂ ਥਾਵਾਂ ਦੇ ਉੱਤੇ ਰਿਕਾਰਡ ਕੀਤੇ ਜਾਂਦੇ ਹੈਗੇ ਆ। ਸੋ ਇਸ ਦੇ ਦੌਰਾਨ ਹੀ ਕਹਿੰਦੇ ਆ ਵੀ ਇਸ ਦੀ ਮੌਤ ਹੋਈ ਆ। 1 ਮਹੀਨਾ ਪਹਿਲਾਂ ਵੀ ਇਦਾਂ ਦੀ ਹੀ ਇੱਕ ਹੋਰ ਮੌਤ ਹੋਈ ਸੀ, ਜਿਸ ਦੇ ਵਿੱਚ 69 ਸਾਲਾ ਜੌਨ ਮੈਕੈਰੀ ਲੌਂਗ ਬੀਚ ਦਾ ਜਿਹੜਾ ਉਹ ਰਹਿਣ ਵਾਲਾ, ਉਹ ਪੈਨਾਮਿੰਟ ਵੈਲੀ ਦੇ ਵਿੱਚ ਮ੍ਰਿਤ ਪਾਇਆ ਗਿਆ ਸੀ। ਜੀ, ਅਗਲੀ ਖਬਰ ਵੀ ਫਾਲਸਮ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਮਦਰ ਲੇਕ ਦੇ ਵਿੱਚ ਡੁੱਬ ਕੇ ਮਰ ਗਈ ਤੇ ਉਹਦੇ 3 ਬੱਚੇ ਵੀ ਆ, ਹਸਬੈਂਡ ਵੀ ਪਿੱਛੇ ਹੈਗਾ ਆ। ਉਸਦਾ ਨਾਮ ਐਰੀਅਲ ਅਮੈਨੀਆ ਪਿਟਮੈਨ ਦੱਸਿਆ ਗਿਆ ਹੈ। ਐਂਟੀਲੋਪ ਕੈਲੀਫੋਰਨੀਆ ਤੋਂ ਸੀ, ਜੋ ਕਿ ਫਾਲਸਮ ਲੇਕ ਦੇ ਵਿੱਚ ਗਈ ਆਪਣੀ ਬੋਟ ਦੇ ਨਾਲ ਤੇ ਉੱਥੇ ਉਹ ਡੁੱਬ ਕੇ ਮਰ ਗਈ ਹੈਗੀ ਆ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ ਉਸ ਲੇਕ ਦੇ ਵਿੱਚ। ਮਈ 10, 2014 ਨੂੰ ਵੀ 4 ਜਣਿਆਂ ਦੀ ਮੌਤ ਉੱਥੇ ਹੋ ਗਈ ਸੀ, ਜਦੋਂ ਉਹਨਾਂ ਦੀ ਬੋਟ ਪਾਣੀ ਦੇ ਵਿੱਚ ਡੁੱਬ ਗਈ ਸੀ। ਜੀ, ਜੇ ਤੁਹਾਡੇ ਕੋਲ ਇਹ ਜਿਹੜੀਆਂ ਗੱਡੀਆਂ ਮੈਂ ਦੱਸਣ ਜਾ ਰਿਹਾ ਹੈਗੇ ਆ, ਤਾਂ ਤੁਹਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ। ਕਾਰਨ ਉਸ ਦੇ ਵਿੱਚ ਇਹ ਆ ਵੀ ਜਿਹੜੇ ਕੈਟਾਲਿਟਿਕ ਕਨਵਰਟਰ ਦੇ ਜਿਹੜੇ ਚੋਰ ਆ, ਇਹਨਾਂ ਗੱਡੀਆਂ ਨੂੰ ਸਭ ਤੋਂ ਵੱਧ ਟਾਰਗੇਟ ਕਰ ਰਹੇ ਆ। 2018 ਦੇ ਵਿੱਚ 1300 ਗੱਡੀਆਂ ਦੇ ਕੈਟਾਲਿਟਿਕ ਕਨਵਰਟਰ ਚੋਰੀ ਹੋਏ ਸੀ, ਜੋ ਕਿ 1215% ਵੱਧ ਕੇ 2021 ਦੇ ਵਿੱਚ 52,000 ਨੂੰ ਪਾਰ ਕਰ ਗਏ। ਜਿਹੜੀਆਂ ਇਹ ਚੋਰੀਆਂ ਆ। ਨੈਸ਼ਨਲ ਇੰਸ਼ੋਰੈਂਸ ਕ੍ਰਾਈਮ ਬਿਊਰੋ NICB ਨੇ ਜਿਹੜਾ ਦੱਸਿਆ ਆ ਵੀ ਕੈਟਾਲਿਟਿਕ ਕਨਵਰਟਰ ਦੀ ਜਿਹੜੀ ਚੋਰੀ ਆ ਉਹ ਬਹੁਤ ਜ਼ਿਆਦਾ ਵਧੀ ਆ COVID-19 ਦੀ ਪੈਂਡੈਮਿਕ ਦੀ ਸ਼ੁਰੂਆਤ ਤੋਂ ਹੀ। ਕਹਿੰਦੇ ਵੀ ਇਹਦੇ ਵਿੱਚ ਇਹ ਸਪਸ਼ਟ ਨਜ਼ਰ ਆ ਰਿਹਾ ਵੀ ਸਿੱਧਾ ਲਿੰਕ ਆ। ਟਾਈਮ ਦਾ ਕ੍ਰਾਈਸਿਸ ਆ, ਰਿਸੋਰਸਿਸ ਬਹੁਤ ਘੱਟ ਆ, ਸਪਲਾਈ ਚੇਨ, ਡਰਾਈਵਰਸ, ਜਿਹੜੇ ਇਨਵੈਸਟਰ ਆ ਉਹ ਇਹਨਾਂ ਮੈਟਲਸ ਦੇ ਵੱਲ ਨੂੰ ਵਧੇ ਹੋਏ ਆ, ਉਹ ਲਗਾਤਾਰ ਇਹਨਾਂ ਦੀਆਂ ਚੋਰੀਆਂ ਕਰ ਰਹੇ ਆ। ਕੈਟਾਲਿਟਿਕ ਕਨਵਰਟਰ ਇੱਕ ਜ਼ਰੂਰੀ ਅੰਗ ਹੈਗਾ ਆ ਤੁਹਾਡੀ ਗੱਡੀ ਦਾ, ਜਿਹੜੇ ਵਹੀਕਲ ਦਾ ਐਗਜ਼ੌਸਟ ਸਿਸਟਮ ਹੁੰਦਾ ਆ ਉਸ ਦੇ ਲਈ, ਜਿਹੜਾ ਟੌਕਸਿਕ ਗੈਸਾਂ ਹੁੰਦੀਆਂ ਆ ਉਹਨਾਂ ਨੂੰ ਲਿਮਿਟ ਕਰਦਾ ਆ।
ਇੰਜਨ 'ਚੋਂ ਜਿਹੜੀਆਂ ਨਿਕਲਦੀਆਂ ਆ, ਤਾਂ ਜੋ ਉਹ ਇਨਵਾਇਰਮੈਂਟਲ ਫਰੈਂਡਲੀ ਗੈਸਿਸ ਦੇ ਵਿੱਚ ਇਸ ਨੂੰ ਕਨਵਰਟ ਕਰ ਦੇਣ। ਇਹ ਜਿਹੜੇ ਚੋਰ ਆ, ਕੈਟਾਲਿਟਿਕ ਕਨਵਰਟਰਸ ਦੀ ਚੋਰੀ ਕਰਕੇ ਉਸ ਦੇ ਵਿੱਚੋਂ ਜਿਹੜਾ ਨਿਕਲ ਰਿਹਾ ਮੈਟਲ ਹੁੰਦਾ ਆ, ਧਾਤੂ ਆ, ਉਹਨਾਂ ਨੂੰ ਵੇਚਦੇ ਆ, ਜਿਹੜਾ ਆ ਉਹ ਜਲਦੀ ਜਿਹੜੇ ਡਾਲਰ ਆ ਉਹ ਕਮਾਉਣ ਦੇ ਲਈ। ਕਹਿੰਦੇ ਸਭ ਤੋਂ ਵੱਧ ਇਹ ਜਿਹੜੀਆਂ ਗੱਡੀਆਂ ਆ, ਉਹਨਾਂ ਦੇ ਪਿੱਛੇ ਚੋਰ ਪੈਂਦੇ ਨੇ। ਜੇ ਤੁਹਾਡੇ ਕੋਲ 2001 ਤੋਂ 2021 ਦੀਆਂ ਟੋਯੋਟਾ ਪ੍ਰੀਅਸ ਨੇ, ਫੋਰਡ ਐਫ ਸੀਰੀਜ਼ 1985 ਤੋਂ 2021 ਦੀਆਂ, ਹੋਂਡਾ ਅਕੋਰਡ 1999 ਤੋਂ 2020 ਦੀਆਂ, ਫੋਰਡ ਇਕੋਨੋਲਾਈਨ 1990 ਤੋਂ 2022 ਦੀਆਂ, ਸ਼ੈਵਰਲੀ ਸਿਲਵਰਾਡੋ 1999 ਤੋਂ 2021, ਸੁਬਰੂ ਆਊਟਬੈਕ 2007 ਤੋਂ 2020 ਤੱਕ, ਜੀਪ ਪੈਟਰੀਓਟ 2007 ਤੋਂ 2017 ਦੀਆਂ, ਹੋਂਡਾ ਐਲੀਮੈਂਟ 2003 ਤੋਂ 2011 ਦੀਆਂ, ਸੁਬਰੂ ਫੋਰੈਸਟਰ 1998 ਤੋਂ 2020 ਦੀਆਂ, ਤੇ ਟੋਯੋਟਾ ਟੈਕੋਮਾਸ ਜਿਹੜੇ 1995 ਤੋਂ 2021 ਦੇ ਵਿੱਚ। ਸੋ ਜੇ ਤੁਹਾਡੇ ਕੋਲ ਇਹ ਗੱਡੀਆਂ ਇਹਨਾਂ ਦੀਆਂ ਹੈਗੀਆਂ ਆ, ਕਾਰਫੈਕਸ ਦੀ ਰਿਪੋਰਟ ਦੇ ਮੁਤਾਬਕ ਵੈਸਟਰਨ ਕੋਸਟ ਦੇ ਉੱਤੇ ਇਹਨਾਂ ਗੱਡੀਆਂ ਦੇ ਪਿੱਛੇ ਜਿਹੜੇ ਚੋਰ ਸਭ ਤੋਂ ਵੱਧ ਪੈ ਰਹੇ ਆ। ਜਿਹੜਾ ਗ੍ਰੇਟਰ ਸੈਕਰਾਮੈਂਟੋ ਰੀਜਨ ਆ, ਉੱਥੇ ਕਹਿੰਦੇ ਸਭ ਤੋਂ ਵੱਧ ਜਿਹੜੀਆਂ ਆ ਇਸ 'ਚ ਚੋਰੀਆਂ ਜਿਹੜੀਆਂ ਆ ਉਹ ਹੋ ਰਹੀਆਂ। 1974 ਤੋਂ ਬਾਅਦ 'ਚ ਬਣੀ ਕੋਈ ਵੀ ਗੱਡੀ ਆ, ਉਹਨਾਂ ਵਿੱਚ ਕੈਟਾਲਿਟਿਕ ਕਨਵਰਟਰ ਹੁੰਦਾ ਆ। ਜੇ ਕਿਸੇ ਦਾ ਇਹ ਨੁਕਸਾਨ ਹੋ ਜਾਂਦਾ ਆ, ਉਸ ਨੂੰ ਤਾਂ ਪਹਿਲਾਂ ਆਈਦਰ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰਕੇ ਹਰਜੋਤ ਸਿੰਘ ਜੀ ਉੱਥੇ ਗੱਡੀ ਲੈ ਕੇ ਜਾਣੀ ਪੈਂਦੀ ਹੈ ਡੀਲਰਸ਼ਿਪ ਤੇ, ਜਾਂ ਜਿੱਥੇ ਵੀ ਉਹਨਾਂ ਨੇ ਠੀਕ ਕਰਾਉਣੀ ਆ। 1000 ਤੋਂ 3000 ਡਾਲਰ ਦਾ ਤੁਰੰਤ ਖਰਚਾ ਜਿਹੜਾ ਆਊਟ ਆਫ ਪਾਕਟ ਇਸ ਨੂੰ ਫਿਕਸ ਜਿਹੜਾ ਕਰਵਾਉਣ ਦੇ ਲਈ ਲੱਗਦਾ ਆ। ਕੰਮ ਵੀ ਛੱਡਣਾ ਪੈਂਦਾ ਆ, ਟਰਾਂਸਪੋਰਟੇਸ਼ਨ, ਹੋਰ ਕਈ ਕੁਛ ਜਿਹੜੀਆਂ ਆ ਇਹ ਇਸ ਦੇ ਵਿੱਚ ਨੁਕਸਾਨ ਜਿਹੜਾ ਉਹ ਹੁੰਦਾ ਆ। ਸੋ ਕੈਟਾਲਿਟਿਕ ਕਨਵਰਟਰ ਦੀ ਚੋਰੀ ਬਚਾਉਣ ਦੇ ਲਈ ਭਈ ਗੱਡੀਆਂ ਬਾਹਰ ਦੀ ਥਾਂ ਤੇ ਆਪਣੀਆਂ ਜਿਹੜੇ ਅੰਦਰ ਗਰਾਜ ਦੇ ਵਿੱਚ ਪਾਰਕ ਕਰਨੀਆਂ ਹੁਣ ਸ਼ੁਰੂ ਕਰੋ। ਜੀ, ਤਾਂ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਕਾਫੀ ਜ਼ਿਆਦਾ ਡਿੱਗੀ ਹੈ, ਜਿਸ ਤਰ੍ਹਾਂ ਆਪਾਂ ਪਹਿਲੀ ਖਬਰ 'ਚ ਸਾਂਝੀ ਕੀਤਾ ਸੀ ਤੁਹਾਡੇ ਨਾਲ। ਸਟਾਕ ਮਾਰਕੀਟ ਦਾ ਇਕੱਲਾ ਇਹ ਨਹੀਂ ਹੈ ਵੀ ਇਕੱਲੀ ਮਾਰਕੀਟ ਆ, ਉਹਦੇ ਨਾਲ ਕਹਿੰਦੇ 3 ਟ੍ਰਿਲੀਅਨ ਡਾਲਰ ਦੇ ਕਰੀਬ ਰਿਟਾਇਰਮੈਂਟ ਜੋ ਲੋਕਾਂ ਦੀ ਸੇਵਿੰਗ ਸੀਗੀ, ਉਹ ਵੀ ਵਾਈਪ ਆਊਟ ਹੋਈ ਹੈਗੀ ਆ। ਤੇ ਜਿਮ ਕ੍ਰੈਮਰ ਸਟਾਕ ਦੇ ਨਾਲ ਕਾਫੀ ਵੱਖ-ਵੱਖ ਟੀਵੀਜ਼ ਦੇ ਉੱਤੇ ਡਿਸਕਸ ਕਰਦੇ ਰਹਿੰਦੇ ਆ। ਉਹ ਕਹਿੰਦੇ ਪਈ ਹਜੇ ਸਟਾਕ ਕਾਫੀ ਜ਼ਿਆਦਾ ਹੋਰ ਡਿੱਗਣਗੇ। ਸੋ ਤੁਹਾਨੂੰ ਜੇ ਕਿਸੇ ਨੇ ਲੈਣੇ ਵੀ ਆ ਤੇ ਉਹਦੀ ਵੇਟ ਕਰਨੀ ਚਾਹੀਦੀ ਹੈਗੀ ਆ। ਤੇ ਬਾਕੀ ਅੱਜ ਡਾਓ ਜੋਨ ਇੰਡਸਟਰੀਅਲ ਦੱਸ ਦਿਓ ਵੀ ਕਾਫੀ ਜ਼ਿਆਦਾ 700 ਪੁਆਇੰਟ ਤੋਂ ਵੀ ਵੱਧ ਥੱਲੇ ਗਿਆ। ਜੀ ਬਿਲਕੁਲ, ਜੇ ਥੱਲੇ ਗਏ ਆ ਤਾਂ ਮੁੜ ਕੇ ਰਿਟਾਇਰਮੈਂਟ ਵਾਲੇ ਵਾਪਸ ਵੀ ਆ ਜਾਂਦੇ, ਕਿਉਂਕਿ ਸਟਾਕ ਤਾਂ ਇਦਾਂ ਹੀ ਆ ਜੀ, ਥੱਲੇ ਵੀ ਜਾਂਦੇ ਆ, ਉੱਤੇ ਵੀ ਜਿਹੜਾ ਆਉਂਦੇ ਆ। ਕਿਹੜੇ ਟਾਈਮ ਦੇ ਉੱਤੇ ਤੁਸੀਂ ਕੀ ਕਰ ਰਹੇ ਆ, ਕਦੋਂ ਇਨਵੈਸਟ ਕਰ ਰਹੇ ਆ ਤੇ ਕਦੋਂ ਘਟਾ ਰਹੇ ਆ, ਉਹਨਾਂ ਚੀਜ਼ਾਂ ਦੇ ਉੱਤੇ ਜ਼ਿਆਦਾ ਨਾਲ ਦੇ ਨਾਲ ਮੈਟਰ ਕਰਦਾ ਆ। ਉੱਦਾਂ ਡਾਓ ਜੋਨਸ ਅੱਜ 700 ਤੇ 41 ਪੁਆਇੰਟ ਗਿਰ ਕੇ 29,927 ਦੇ ਉੱਤੇ ਬੰਦ ਹੋਇਆ। 30,000 ਦੇ ਆંકੜੇ ਤੋਂ ਥੱਲੇ ਬੰਦ ਹੋਇਆ ਇਹ ਕਈ ਚਿਰਾਂ ਬਾਅਦ। S&P 123 ਪੁਆਇੰਟ ਡਿੱਗ ਕੇ 3667 ਤੇ, ਨੈਸਡੈਕ 400 ਤੇ 53 ਪੁਆਇੰਟ ਡਿੱਗ ਕੇ 10,646 ਤੇ, ਸੋਨੇ ਦਾ ਭਾਅ $1,849 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $116 ਪ੍ਰਤੀ ਬੈਰਲ, 10 ਈਅਰ ਯੀਲਡ 3.25% ਤੇ ਕ੍ਰਿਪਟੋ ਕਰੰਸੀ ਨੂੰ ਵੀ ਜਿਹੜਾ ਝਟਕਾ ਉਹ ਲੱਗ ਰਿਹਾ ਆ, ਤੇ ਆਪਣੇ ਕਹਿੰਦੇ ਵੀ 1.5 ਸਾਲ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਲੈਵਲ ਤੇ ਪਹੁੰਚ ਚੁੱਕੀ ਆ। 20,393 ਦੇ ਉੱਤੇ ਇਹ ਪਹੁੰਚ ਗਈ ਹੈ, ਤੇ ਇਥੀਰੀਅਮ 1,068 US ਤੇ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 78 ਰੁਪਏ ਤੇ 1 ਪੈਸੇ ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਤੁਸੀਂ ਜੇ ਪ੍ਰੋਗਰਾਮ ਸਾਡੇ ਪਸੰਦ ਕਰਦੇ ਆ, ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਦੱਸੋ ਪੰਜਾਬੀ ਰੇਡੀਓ USA ਨੂੰ ਸੁਣੋ। ਪੰਜਾਬੀ ਰੇਡੀਓ USA ਦੀ ਫੇਸਬੁੱਕ, ਪੰਜਾਬੀ ਰੇਡੀਓ USA ਦੀ YouTube, ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਆਪਾਂ ਦੇ ਰਹੇ ਆ। ਸਾਡੀ ਟੀਮ ਦੇ ਵਿੱਚ ਵਾਧਾ ਵੀ ਕਾਫੀ ਹੋਇਆ, ਤੁਸੀਂ ਦੇਖ ਹੀ ਰਹੇ ਆ। ਤੇ ਜਦੋਂ ਕਈ ਵਾਰੀ ਕੀ ਹੁੰਦਾ ਵੀ ਲਾਈਵ ਪ੍ਰੋਗਰਾਮ ਚੱਲਦੇ ਆ, ਮਿਸ ਕਰ ਜਾਂਦਾ ਬੰਦਾ, ਕੰਮ ਤੇ ਆ, ਕਿਤੇ ਬਿਜ਼ੀ ਆ, ਤੇ ਬਾਅਦ ਦੇ ਵਿੱਚ ਵੀ ਤੁਸੀਂ ਸੁਣ ਸਕਦੇ ਆ, YouTube ਤੇ ਦੇਖ ਸਕਦੇ ਆ। ਸੋ ਵੱਧ ਤੋਂ ਵੱਧ ਜਿੱਥੇ ਵੀ ਕਿਤੇ ਵਰਲਡ 'ਚ ਰਹਿੰਦੇ ਆ, ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦੀ ਐਪ ਵੀ ਡਾਊਨਲੋਡ ਕਰ ਲਓ। ਬਹੁਤ ਵਾਰ ਸਾਨੂੰ ਫੋਨ ਲਈ ਨੰਬਰ ਆਉਂਦੇ ਆ,
ਹੁਣ ਪ੍ਰੋਬਲਮ ਕੀ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਸੁਣਦੇ ਆ, ਘੰਟਿਆਂ ਬੱਧੀ ਸੁਣਦੇ ਆ, ਤੇ ਉਹ ਕੰਪਨੀ ਵਾਲੇ ਹਰ ਰੋਜ਼ ਇਹ ਫੋਨ ਨੰਬਰ ਬਦਲ ਦਿੰਦੇ ਆ। ਸੋ ਜੇ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓਗੇ, ਉਹਦੇ ਉੱਤੇ ਟੈਲੀਫੋਨ ਨੰਬਰ ਆ ਜਾਂਦਾ ਰੋਜ਼ ਦਾ, ਜਿਹੜਾ ਵੀ ਚੇਂਜ ਹੋਇਆ ਹੁੰਦਾ। ਸੋ ਤੁਹਾਡਾ ਡਾਟਾ ਨਹੀਂ ਯੂਜ਼ ਹੋਊਗਾ, ਉਸ ਨੰਬਰ ਨੂੰ ਘੁਮਾ ਕੇ ਤੁਸੀਂ ਸੁਣ ਸਕਦੇ ਹੈਗੇ ਆ। ਬਾਕੀ ਬਹੁਤ ਸਾਰੇ ਲੋਕਾਂ ਕੋਲ ਤਾਂ ਅਨਲਿਮਿਟਡ ਡਾਟਾ ਹੈਗਾ ਹੀ ਆ ਕੈਲੀਫੋਰਨੀਆ ਦੇ ਵਿੱਚ, USA ਦੇ ਵਿੱਚ, ਸੌਰੀ। ਕੈਨੇਡਾ ਵਾਲੇ ਜਿਹੜੇ ਆ ਉਹਨਾਂ ਦੇ ਕੋਲ ਕਈ ਵਾਰੀ ਘੱਟ ਹੁੰਦਾ, ਕਿਉਂਕਿ ਕੈਨੇਡਾ 'ਚ ਹਜੇ ਇੰਨਾ ਸਸਤਾ ਨਹੀਂ ਹੈਗਾ ਇੰਟਰਨੈਟ। ਸੋ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਤੁਸੀਂ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ। ਆਪਣੇ ਜਿੰਨੇ ਵੀ ਦੋਸਤ ਮਿੱਤਰ ਹੈਗੇ ਆ, ਰਿਸ਼ਤੇਦਾਰ ਕਿਸੇ ਵੀ ਦੁਨੀਆ ਦੇ ਕਾਰਨਰ 'ਚ ਰਹਿੰਦੇ ਆ, ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਲਓ, YouTube ਪੰਜਾਬੀ ਰੇਡੀਓ USA ਦਾ, ਤੇ ਪੰਜਾਬੀ ਰੇਡੀਓ USA ਦਾ ਫੇਸਬੁੱਕ ਚੈਨਲ ਸਬਸਕ੍ਰਾਈਬ ਕਰ ਲਓ। ਤੇ ਕਿਸੇ ਵੀ ਟਾਈਮ ਜਾ ਕੇ ਤੁਸੀਂ ਹਰ ਰੋਜ਼ ਦੇ ਜਿਹੜੇ ਪ੍ਰੋਗਰਾਮ ਆ, ਮੈਜੋਰਟੀ ਦੇ ਪ੍ਰੋਗਰਾਮ ਜਿਹੜੇ ਵਧੀਆ, ਜਿਹੜੇ ਤੁਹਾਨੂੰ ਇਨਫੋਰਮੇਟਿਵ ਹੁੰਦੇ ਆ, ਉਹ ਸੁਣ ਸਕਦੇ ਹੋ, ਦੇਖ ਸਕਦੇ ਹੋ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।